ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਸੱਜਣਾ ਮਿੱਤਰਾਂ ਦਾ ਇਕੱਠ ਪੰਜਾਬ ਹਾਊਸ ਬਾਬਾ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿੱਚ ਹੋਇਆ, ਜਿੱਥੇ ਸਭ ਜੀਆਂ ਨੇ ਰੱਜ ਕੇ ਦਿਲ ਦੀਆਂ ਗੱਲਾਂ ਕੀਤੀਆਂ। ਇਸ ਮੌਕੇ ਉੱਤੇ ਪ੍ਰਾਹੁਣੇ ਆਖਿਆ ਕਿ ਸਾਡੀ ਬੋਲੀ ਮੁਹੱਬਤ, ਅਮਨ ਤੇ ਭਾਈਚਾਰੇ ਦੀ ਖੁਸ਼ਬੂ ਵਿੱਚ ਰਚੀ ਹੋਈ ਹੈ ਤੇ ਅੱਜ ਦੁਨੀਆ ਦੀ ਹਰ ਨੁੱਕਰ ਇਸ ਖੁਸ਼ਬੂ ਨਾਲ ਮਹਿਕ ਰਹੀ ਹੈ। ਪੰਜਾਬੀ ਜਿੱਥੇ ਵੀ ਹੋਵੇ ਉਹਨੂੰ ਚਾਹੀਦਾ ਹੈ ਕਿ ਪੰਜਾਬ ਔਰ ਪੰਜਾਬੀ ਨਾਲ ਉਂਝ ਦੀ ਮੁਹੱਬਤ ਕਰੇ ਜਿੰਝ ਦੇ ਬਾਕੀ ਲੋਕ ਆਪਣੇ ਆਪਣੇ ਇਲਾਕੇ ਨਾਲ ਜਾਂ ਆਪਣੀ ਰਹਿਤਲ ਨਾਲ ਜਾਂ ਆਪਣੀ ਜ਼ੁਬਾਨ ਨਾਲ ਕਰਦੇ ਨੇ। ਇਸ ਪਾਸੇ ਜਿਹੜਾ ਪੰਜਾਬ ਹੈ ਇਹਦੇ ਵਿੱਚ ਸੂਰਤ ਹਾਲ ਥੋੜੀ ਜਿਹੀ ਵੱਖਰੀ ਹੈ ਕਿ ਸਾਡੀ ਤੋਜੋ ਜਿੰਨੀ ਪੰਜਾਬੀ ਵੱਲ ਹੋਣੀ ਚਾਹੀਦੀ ਉਨੀ ਨਹੀਂ। ਤੇ ਇਸ ਫੋਰਮ ਦੀ ਮੁਨਾਸਬਤ ਦੇ ਨਾਲ ਮੈਂ ਦਰਖਾਸਤ ਕਰਾਂਗਾ, ਜਿੱਥੇ ਤੱਕ ਵੀ ਅੱਜ ਜਾਂ ਕੁਝ ਦਿਨ ਬਾਅਦ ਇਹ ਆਵਾਜ਼ ਪਹੁੰਚੇ, ਆਪਣੇ ਘਰਾਂ ਦੇ ਵਿੱਚ ਆਪਣੇ ਆਲੇ ਦੁਆਲੇ ਆਪਣੇ ਬਾਲ ਬੱਚੇ ਦੇ ਨਾਲ ਪੰਜਾਬੀ ਬੋਲਿਆ ਕਰੋ। ਤੁਸੀਂ ਵਿਕੀਪੀਡੀਆ ਕੱਢੋ, ਪਾਕਿਸਤਾਨ ਦੀਆਂ ਜ਼ਬਾਨਾਂ ਕਿੰਨੀਆਂ ਨੇ, ਡਿਟੇਲ ਪੜ੍ਹੋ ਜਾ ਕੇ ਵਿਕੀਪੀਡੀਆ 'ਚ, ਉਹਦੇ ਵਿੱਚ ਗਿਣਤੀ ਦਿੱਤੀ ਹੈ ਕਿਹੜੀ ਭਾਸ਼ਾ ਕਿੰਨੀ ਬੋਲਦੀ ਹੈ। ਇਹ ਭਾਸ਼ਾਵਾਂ ਮਰ ਰਹੀਆਂ ਨੇ। ਹੁਣ ਸਾਡੇ ਜਿਸ ਤਰ੍ਹਾਂ ਪੰਜਾਬੀ ਆ, ਸਾਡੇ ਪਹਾੜੀ ਆ, ਡੋਗਰੀ ਡਾਇਲੈਕਟ ਨੇ ਜਿਹੜੀਆਂ ਉਹ ਭਾਸ਼ਾਵਾਂ ਨੇ ਉਹ ਖਤਮ ਹੋਈ ਜਾ ਰਹੀਆਂ। ਇਸ ਕਰਕੇ ਸਾਨੂੰ ਜਿਹੜੇ ਜਿੱਥੇ ਬੈਠੇ ਅਸੀਂ, ਇਸ ਕਰਕੇ ਸਾਨੂੰ ਪਾਕਿਸਤਾਨ 'ਚ ਬੈਠਿਆਂ ਨੂੰ ਸਾਨੂੰ ਇੱਥੇ ਧਿਆਨ ਦੇਣਾ ਚਾਹੀਦਾ। ਇੱਕ ਇੱਥੇ ਹੈ ਵੀ ਮੈਂ ਦੇਖਿਆ ਬੱਚੇ ਤੁਹਾਡੇ ਉਰਦੂ ਬੋਲਦੇ ਆ, ਜਿਹੜੇ ਬੱਚੇ ਮੈਂ ਵੇਖੇ ਦੁਕਾਨਾਂ ਜਾ ਕੇ ਨਾ, ਉਹ ਪੰਜਾਬੀ ਨਹੀਂ ਬੋਲਦੇ, ਉਰਦੂ ਬੋਲਦੇ ਆ। ਕਿਉਂਕਿ ਮੇਰਾ ਤੁਹਾਡੇ ਪੰਜਾਬੀ ਕੰਪਲਸਰੀ ਨਹੀਂ ਹੈਗੀ। ਸਾਡੇ ਚੜ੍ਹਦੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਇਹ ਆ ਵੀ ਸਾਡੇ ਜੋ ਸੰਵਿਧਾਨ ਬਣਿਆ, ਸੰਵਿਧਾਨ ਦੇ ਵਿੱਚ ਲਿਖਿਆ ਗਿਆ ਜਿਹੜੇ ਇੰਡੀਆ ਦੇ ਵਿੱਚ ਸੂਬੇ ਹੋਣਗੇ ਉਹ ਭਾਸ਼ਾ ਆਧਾਰ ਤੇ ਬਣਨਗੇ। ਇੱਕ ਫਰਕ ਇਹ ਹੈ ਕਿ ਇੱਕ ਸ਼ਹਿਰੀ ਲੋਕ ਨੇ, ਇੱਕ ਪੇਂਡੂ ਲੋਕ ਨੇ। ਜਿਹੜੇ ਤਾਂ ਪੇਂਡੂ ਲੋਕ ਨੇ, ਜਿਹੜੇ ਪਿੰਡਾਂ 'ਚ ਜਾ ਕੇ ਸਥਾਪਿਤ ਹੋਏ ਨੇ, ਕਾਇਮ ਹੋਏ ਨੇ, ਉਹਨਾਂ ਨੇ ਤਾਂ ਆਪਣੇ ਕਲਚਰ ਨੂੰ ਸੰਭਾਲ ਕੇ, ਆਪਣੀ ਭਾਸ਼ਾ ਨੂੰ ਸੰਭਾਲ ਕੇ ਰੱਖਿਆ ਹੈ। ਲੇਕਿਨ ਜੋ ਸ਼ਹਿਰਾਂ ਦੇ ਵਾਸੀ ਹੋ ਗਏ ਨੇ, ਉਹਨਾਂ ਦੀ ਤੀਜੀ ਪੀੜ੍ਹੀ ਨੇ ਆਪਣੀ ਜ਼ੁਬਾਨ ਛੱਡ ਦਿੱਤੀ ਹੈ। ਇਹ ਬੜੀ ਅਫਸੋਸ ਦੀ ਗੱਲ ਹੈ। ਇਹ ਮੈਂ ਹਰਿਆਣੇ ਤੋਂ ਹਾਂ, ਕੇਵਲ ਹਰਿਆਣੇ ਦੀ ਗੱਲ ਨਹੀਂ ਹੈ। ਪੰਜਾਬ, ਅੰਮ੍ਰਿਤਸਰ ਦੀ ਗੱਲ ਤੋਂ ਬਾਰ-ਬਾਰ ਤੁਸੀਂ ਕਰਦੇ ਹੋ। ਅੰਮ੍ਰਿਤਸਰ ਸਾਰੀ ਹਿੰਦੀ ਚੱਲਣ ਰਹੀ ਜੇ। ਕਿਸੇ ਹੋਟਲ ਚਲੇ ਜਾਓ, ਰਿਸੈਪਸ਼ਨਿਸਟ ਹਿੰਦੀ ਬੋਲ ਰਹੀ ਹੈ। ਮੈਂ ਕਿਹਾ ਬੀਬਾ ਤੇਰਾ ਨਾਂ ਕੀ ਹੈ? ਫਲਾਨੀ ਕੌਰ। ਮੈਂ ਕਿੱਥੇ ਰਹਿਣ ਵਾਲੀ ਹਾਂ? ਕਹਿੰਦੀ ਅੰਮ੍ਰਿਤਸਰ ਦੀ। ਮੈਂ ਕਿਹਾ ਪੰਜਾਬੀ ਨਹੀਂ ਆਉਂਦੀ? ਪੰਜਾਬੀ ਨਹੀਂ ਬੋਲਣੀ ਆਉਂਦੀ ਤੁਹਾਨੂੰ? ਹੋਟਲ ਜਾਓ, ਉੱਥੇ ਹਿੰਦੀ 'ਚ ਲਿਖਿਆ ਹੋਇਆ ਆਪ ਕੈਮਰੇ ਕੀ ਨਜ਼ਰ ਮੇਂ ਹੈ, ਪੰਜਾਬੀ ਨਹੀਂ ਹੈ, ਹਿੰਦੀ ਲਿਖਿਆ ਹੋਇਆ। ਕਿੰਨੇ ਕੁ ਸੁਚੇਤ ਨੇ ਸਾਡੇ ਲੇਖਕ ਉੱਥੇ ਬੈਠੇ ਹੋਏ, ਜਿਹੜੇ ਇਸ ਗੱਲ ਦਾ ਵਿਰੋਧ ਵੀ ਨਹੀਂ ਕਰਦੇ ਕਿ ਬਈ ਜੇ ਤੁਸੀਂ ਪੰਜਾਬੀ ਸੂਬਾ ਲਿਆ ਤੈਨੂੰ ਪੰਜਾਬੀ ਰੱਖੋ, ਫਿਰ ਹਿੰਦੀ ਕਿੱਥੋਂ ਆ ਗਈ ਇੱਥੇ? ਬੀਇੰਗ ਅ ਟੀਚਰ, ਮੈਨੂੰ ਹਰ ਕੋਈ ਪੁੱਛਦਾ ਹੈ ਕਿ ਇਹ ਕਾਨਫਰੰਸ ਵਿੱਚੋਂ ਤੁਸੀਂ ਕੀ ਲੈ ਕੇ ਜਾਂਦੇ ਹੋ। ਆਈ ਥਿੰਕ ਜੋ ਹਾਲਾਤ ਚੱਲ ਰਹੇ ਅਸੀਂ ਸਾਨੂੰ ਸਭ ਨੂੰ ਪਤਾ ਹੈ। ਆਈ ਐਮ ਅ ਪ੍ਰੋਫੈਸਰ ਇਨ ਦਿੱਲੀ ਯੂਨੀਵਰਸਿਟੀ। ਜਦ ਤੁਹਾਡੀ ਤਰ੍ਹਾਂ ਹੀ ਮੇਰੇ ਬੱਚੇ ਬੈਠੇ ਹੁੰਦੇ ਕਲਾਸ ਵਿੱਚ, ਪੰਜਾਬ ਬੱਚੇ, और जब मैं शेयर कर दी अपना एक्सपीरियंस, मेरा पॉलिटिकल साइंस है, ऑफ कोर्स वी डिस्कस डिफरेंट पॉलिटिकल इंसिडेंट्स मीडिया के बारे। तो जब मैं अपने लाहौर की विजिट या पाकिस्तान के बारे दसदी हाँ, उन्होंने मूँह खुले दे खुले रह जाते, कद 50 मिनट हो जाते हैं कि मीडिया जो शो करता है दैट इज़ कंप्लीटली ऑल टुगेदर डिफरेंट थिंग। ਅੱਜ ਅਸੀਂ ਇਸ ਮੰਜ਼ਿਲ ਉੱਤੇ ਜਿੱਥੇ ਖੜੇ ਹਾਂ, ਜਿਹੜੀ ਪੰਜਾਬ ਹਾਊਸ ਦੀ ਮੰਜ਼ਿਲ ਹੈ, ਜਨਾਬ ਮੁਦੱਸਰ ਇਕਬਾਲ ਬੱਟ ਸਾਹਿਬ ਦੇ ਖ਼ਾਬ ਦੀ ਜਿਹੜੀ ਤਾਬੀਰ ਹੈ, ਅੱਜ ਇਹ ਪੰਜਾਬ ਦੇ ਵਿੱਚ, ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀਆਂ ਦੀਆਂ ਸਰਗਰਮੀਆਂ ਦਾ ਸਭ ਤੋਂ ਵੱਡਾ, ਐਕਟੀਵਿਟੀਜ਼ ਦਾ ਸਭ ਤੋਂ ਵੱਡਾ ਮਰਕਜ਼ ਹੈ। ਕੋਈ ਸਰਕਾਰੀ ਇਦਾਰਾ ਪੰਜਾਬ ਸੇਵਾ 'ਚ ਪੰਜਾਬ ਹਾਊਸ ਤੋਂ ਅੱਗੇ ਨਹੀਂ ਹੈ। ਔਰ ਸਾਡੇ ਲਈ ਬੜੇ ਹੀ ਮਾਣ ਦੀ ਗੱਲ ਹੈ, ਬੜੇ ਹੀ ਮਾਣ ਦੀ ਗੱਲ ਹੈ ਕਿ ਜੱਗ ਵਸਦੇ ਪੰਜਾਬੀ ਬੋਲਣ ਵਾਲੇ ਸਾਡੇ ਸਿਰਾਂ ਦੇ ਤਾਜ, ਸਾਡੇ ਪ੍ਰਾਹੁਣੇ ਜਦ ਵੀ ਪੰਜਾਬ ਹਾਊਸ ਆਉਂਦੇ ਨੇ ਤੇ ਪੰਜਾਬ ਹਾਊਸ ਇਹਦੀਆਂ ਖੁਸ਼ੀਆਂ ਜਿਹੜੀਆਂ ਨੇ, ਇਹਦੀਆਂ ਰੌਣਕਾਂ ਜਿਹੜੀਆਂ ਨੇ ਉਹ ਵੱਧ ਜਾਂਦੀਆਂ ਨੇ ਔਰ ਇਹਦਾ ਮਕਸਦ ਪੂਰਾ ਹੋ ਜਾਂਦਾ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਪੰਜਾਬੀ ਬਹੁਤ ਜ਼ਰਖੇਜ਼ ਜ਼ਿਹਨਾਂ ਦੇ ਮਾਲਕ। ਪੰਜਾਬ 5 ਪਾਣੀਆਂ ਨਹੀਂ 7 ਪਾਣੀਆਂ ਵਾਲਾ ਪੰਜਾਬ, ਔਰ ਪੰਜਾਬ ਹੁਣ ਸਮੁੰਦਰਾਂ ਦਾ ਪੰਜਾਬ ਹੈ, ਸਮੁੰਦਰਾਂ ਦੇ ਉੱਤੇ ਫੈਲਿਆ ਹੋਇਆ ਪੰਜਾਬ ਹੈ। ਪਰ ਇਹ ਕਿ ਪੰਜਾਬ ਔਰ ਪੰਜਾਬੀ ਨੇ ਇਕੱਠੇ ਕਿਵੇਂ ਹੋਣਾ ਹੈ? ਪੰਜਾਬ ਔਰ ਪੰਜਾਬੀ ਨੇ ਇਕੱਠੇ ਹੋਣਾ ਹੈ, ਦੋ ਚੀਜ਼ਾਂ ਹੁੰਦੀਆਂ ਨੇ। ਜਾਂ ਤੇ ਇਹ ਕਿ ਤੁਹਾਡੇ ਕੋਲ ਇੱਕ ਜੂ ਇਕੱਠੀ ਹੋਵੇ ਤੇ ਤੁਸੀਂ ਉੱਥੋਂ ਇੱਕ ਇਕੱਠੀ ਤਰੱਕੀ ਕਰੋ ਤੇ ਫਿਰ ਤੁਸੀਂ ਆਪਣਾ ਦੁਨੀਆ ਤੇ ਮਨਵਾਉਂਦੇ ਹੋ, ਜਾਂ ਇਹ ਕਿ ਜੇ ਖਿੰਡ ਗਏ ਹੋ ਤੇ ਫਿਰ ਹੁਣ ਇੱਕ ਇਕਨੋਮਿਕ ਫੋਰਮ ਬਣਾਓ ਸਭ ਪੰਜਾਬੀ ਆਪਣਾ।
ਪੂਰੀ ਦੁਨੀਆ ਦੇ ਪੰਜਾਬੀ ਇੱਕ ਆਪਣਾ ਇਕਨੋਮਿਕ ਫੋਰਮ ਬਣਾਓ। ਜੇ ਤੁਸੀਂ 5 ਸਾਲਾਂ ਵਿੱਚ ਆਪਣੀ ਜ਼ੁਬਾਨ ਨੂੰ ਨਾ ਮਨਵਾ ਸਕੇ, ਆਪਣੀ ਪਾਲਿਸੀ ਨਾ ਬਣਵਾ ਸਕੇ, ਤੇ ਮੈਂ ਬੜੇ ਧੜੱਲੇ ਨਾਲ ਕਹਿ ਰਹੀ ਹਾਂ ਕਿ ਨਬੀਲਾ ਰਹਿਮਾਨ ਇਹ ਪਿੱਛੇ ਹਟ ਜਾਏਗੀ। ਤੁਹਾਡਾ ਫੋਰਮ ਬਣਨਾ ਬਹੁਤ ਜ਼ਰੂਰੀ ਹੈ। ਦੁਨੀਆ ਆਪਣੀ ਇਕਨੋਮੀ ਦੇ ਨਾਲ ਆਪਣੇ ਫੈਸਲੇ ਮਨਵਾਉਂਦੀ ਹੈ, ਆਪਣੀ ਇਲਮ ਨਾਲ, ਆਪਣੀ ਟੈਕਨੋਲੋਜੀ ਨਾਲ ਮਨਾਉਂਦੀ ਹੈ। ਸਾਡਾ ਐਜੂਕੇਸ਼ਨਲ ਸਿਸਟਮ ਤਬਾਹ ਹੋ ਗਿਆ ਉਰਦੂ ਦੀ ਵਜ੍ਹਾ ਨਾਲ, ਜਾਂ ਹੋਰ ਜ਼ਬਾਨਾਂ ਜਿਹੜੀਆਂ ਪੜਾਈਆਂ ਜਾਂਦੀਆਂ ਨੇ। ਇਹ ਰਿਪੋਰਟ ਯੂਨੈਸਕੋ ਦੀ ਹੈ, 1 ਸਾਲ ਦੇ ਵਿੱਚ 1 ਕਰੋੜ 80 ਲੱਖ ਬੱਚੇ ਸਕੂਲ ਛੱਡ ਗਏ, ਬਲਕਿ ਇਨਰੋਲ ਹੀ ਵੀ ਨਹੀਂ ਹੋਏ ਬਹੁਤ ਸਾਰੇ। ਤੇ ਜਿਹੜਾ ਨਿਕਲ ਜਾਂਦਾ ਹੈ ਜ਼ੁਬਾਨ ਦੀ ਮੁਸ਼ਕਲ ਦੀ ਵਜ੍ਹਾ ਨਾਲ, ਹੁੰਦਾ ਕੀ ਹੈ, ਜੇ ਉਹਨੇ ਸਾਲ 2 ਸਾਲ ਕੋਈ ਹੋਰ ਬੋਲੀ ਪੜ੍ਹੀ ਹੈ ਨਾ, ਤਾਂ ਉਹ ਨਾ ਉਹਨੂੰ ਉੱਥੇ ਕਣਕ ਦਾ ਲਫ਼ਜ਼ ਲੱਭਦਾ, ਨਾ ਉਹਨੂੰ ਹਲ ਦਾ, ਨਾ ਉਹਨੂੰ ਦੂਜੀਆਂ ਚੀਜ਼ਾਂ, ਉਹ ਫਿਰ ਇੱਕ ਵਾਰੀ ਅਨਪੜ੍ਹ ਦਾ ਅਨਪੜ੍ਹ। ਤੇ ਇਹ ਸਾਡੀ ਜਦੋਜਹਿਦ, ਪੰਜਾਬੀ ਜ਼ਬਾਨ ਤਹਿਰੀਕ ਹੋਵੇ, ਪੰਜਾਬ ਹਾਊਸ ਹੋਵੇ, ਜਿੱਥੇ ਤੁਸੀਂ ਬੈਠੇ ਹੋ, ਸਾਡੀਆਂ ਇਹ ਭੈਣਾਂ ਪੜ੍ਹਾਉਣ ਵਾਲੀਆਂ, ਔਰ ਜਿੱਥੇ ਜਿੱਥੇ ਮੈਂ ਇਹਨਾਂ ਦਾ ਇੱਕ ਹੋਰ ਗੱਲ ਯਾਦ ਮੈਨੂੰ ਆ ਗਈ ਹੈ ਕਿ ਇਹ ਪੰਜਾਬ ਯੂਨੀਵਰਸਿਟੀ ਹੋਵੇ, ਸਾਡਾ GC ਕਾਲਜ ਯੂਨੀਵਰਸਿਟੀ ਹੋਵੇ, ਤੇ ਲਾਹੌਰ ਵਿਮਨ ਯੂਨੀਵਰਸਿਟੀ, ਇਹਨਾਂ ਤਿੰਨਾਂ ਨੇ ਕੀਤਾ ਕੀ ਹੈ, ਗੁਰਮੁਖੀ ਨੂੰ ਵੀ ਕੰਪਲਸਰੀ ਕਰ ਦਿੱਤਾ ਹਾਇਰ ਐਜੂਕੇਸ਼ਨ ਦੇ ਵਿੱਚ। ਇਹ ਏਡਾ ਵੱਡਾ ਸਟੈਪ ਹੈ, ਇਹਦੇ ਤੇ ਬੰਦੇ ਮਰਦੇ ਸਨ। ਉਹ ਤੁਸੀਂ ਉਹਨਾਂ ਨੂੰ ਲੱਗਦਾ ਕਿ ਇਹ ਕੋਈ ਹਿੰਦੀ ਕੋਈ ਲਫ਼ਜ਼ ਹੈ ਜਾਂ ਕੀ ਹੈ, ਯਾਨੀ ਆਮ ਬੰਦੇ ਨੂੰ ਸਮਝ ਵੀ ਨਹੀਂ ਆਉਂਦੀ। ਤੇ ਏਡਾ ਵੱਡਾ ਬੋਲਡ ਸਟੈਪ ਲੈ ਕੇ ਇੱਥੇ ਭਾਜੀ ਫਿਰ ਕੰਮ ਕਰਨੇ ਪੈਂਦੇ ਨੇ, ਇੱਥੇ ਜਾਨਾਂ ਆਉਣ ਦੀ ਲਾਈਨ ਰੱਖਣੀਆਂ ਪੈਂਦੀਆਂ ਨੇ ਸਾਡੀਆਂ ਵੀ। ਯਾਨੀ ਇੰਤਹਾਈ ਤਕਲੀਫ ਦੇ ਦਿਨ ਅਸਾਂ ਦੇਖੇ ਨੇ। ਭੱਟ ਸਾਹਿਬ ਨੇ ਮੇਰੇ ਹਾਲ 50 ਵਾਰੀ ਇਹਨਾਂ ਉੱਤੇ ਵੀ ਕਾਤਲਾਨਾ ਹਮਲੇ ਤੇ ਬੇਸ਼ੁਮਾਰ ਕਈ ਵਾਰੀ ਇਹਨਾਂ ਜਾਨ ਬਚਾਈ, ਲੇਕਿਨ ਆਪਣੇ ਪੈਰਾਂ ਦੀ ਮਿੱਟੀ ਨਹੀਂ ਛੱਡਣੀ। ਇਹ ਪੰਜਾਬੀਆਂ ਦਾ ਦੇਖੋ, ਔਰ ਪੰਜਾਬਣਾਂ ਦਾ। ਅਸੀਂ ਅੱਜ ਪੰਜਾਬਣਾਂ ਨੂੰ ਵੀ ਯਾਦ ਰੱਖਣਾ ਹੈ। ਇਸ ਮੌਕੇ ਉੱਤੇ ਮਹਿਫਲ ਉਦੋਂ ਕਵੀ ਦਰਬਾਰ ਦਾ ਰੂਪ ਧਾਰ ਗਈ ਜਦ ਪਰੋਣਿਆਂ ਆਪਣੀਆਂ ਸ਼ੇਰੀ ਰਚਨਾਵਾਂ ਨਾਲ ਮਜਲਿਸ ਨੂੰ ਪੰਜਾਬ ਦੇ ਖਾਸ ਸ਼ੇਰੀ ਰੰਗ ਵਿੱਚ ਰੰਗ ਦਿੱਤਾ। ਸੀਨੇ ਉੱਤੇ ਹੱਥ ਨੂੰ ਰੱਖ ਕੇ ਕੀ ਉਸਨੇ ਇਰਸ਼ਾਦ ਕਿਹਾ, ਰੱਬ ਹੀ ਜਾਣੇ ਕੀ ਤੇ ਕੀ ਨਹੀਂ, ਮੈਂ ਫਿਰ ਉਸ ਤੋਂ ਬਾਅਦ ਕਿਹਾ। ਰੱਬ ਹੀ ਜਾਣੇ ਕੀ ਤੇ ਕੀ ਨਹੀਂ, ਮੈਂ ਫਿਰ ਉਸ ਤੋਂ ਬਾਅਦ ਕਿਹਾ, ਤੇ ਦੋਵੇਂ ਪਾਸੇ ਗੋਲੀ ਚੱਲੀ, ਦੋਵੇਂ ਪਾਸੇ ਪੁੱਤ ਮਰੇ। ਦੋਵੇਂ ਪਾਸੇ ਗੋਲੀ ਚੱਲੀ, ਦੋਵੇਂ ਪਾਸੇ ਪੁੱਤ ਮਰੇ, ਦੋਵੇਂ ਪਾਸੇ ਪਰ ਮਾਵਾਂ ਨੇ ਸਦਾ ਰਹੋ ਆਬਾਦ ਕਿਹਾ। ਦੋਵੇਂ ਪਾਸੇ ਗੋਲੀ ਚੱਲੀ, ਦੋਵੇਂ ਪਾਸੇ ਪੁੱਤ ਮਰੇ, ਦੋਵੇਂ ਪਾਸੇ ਪਰ ਮਾਵਾਂ ਨੇ ਸਦਾ ਰਹੋ ਆਬਾਦ ਕਿਹਾ। ਸੋ ਸਾਡੀ ਮਾਂ ਬੋਲੀ ਦਾ ਸਾਡੇ ਸਿਰ ਤੇ ਆਬਾਦ ਹੋਣ ਦਾ ਆਸ਼ੀਰਵਾਦ ਸਦਾ ਰਵੇ। ਤੇ ਇੱਕ ਗਜ਼ਲ ਕੇ ਇੱਕ ਬਿਮਾਰੀ ਐਸੀ ਚੱਲੀ, ਇੱਕ ਬਿਮਾਰੀ ਐਸੀ ਚੱਲੀ, ਨਾਮ ਸੀ ਜਿਸਦਾ ਵੰਡ। ਇੱਕ ਬਿਮਾਰੀ ਐਸੀ ਚੱਲੀ, ਨਾਮ ਸੀ ਜਿਸਦਾ ਵੰਡ, ਪਿਆਰ ਮੁਹੱਬਤ ਡੂੰਘੇ ਲੈ ਗਏ, ਰਾਜਨੀਤੀ ਪ੍ਰਚੰਡ। ਮੇਰੇ ਸ਼ਹਿਰ ਵੀ ਸਲੀਬਾਂ ਸਾਂਭਣ ਵਾਲੇ ਆ ਗਏ, ਸਿਆਸਤ ਧਰਮ ਦੀਆਂ ਤਰਕੀਬਾਂ ਸਾਂਭਣ ਵਾਲੇ ਆ ਗਏ। ਕਾਰੀਗਰ ਉਦਾਸ ਹੋਏ ਤੇ ਔਜ਼ਾਰ ਵੀ ਨੇ ਚੁੱਪ, ਕਾਰੀਗਰ ਉਦਾਸ ਹੋਏ ਤੇ ਔਜ਼ਾਰ ਵੀ ਨੇ ਚੁੱਪ, ਕਹਿੰਦੇ ਅਸੀਂ ਵਿਰਸਾ ਵਿਰਾਸਤ ਸਾਂਭਣ ਵਾਲੇ ਆ ਗਏ, ਕਹਿੰਦੇ ਅਸੀਂ ਵਿਰਸਾ ਵਿਰਾਸਤ ਸਾਂਭਣ ਵਾਲੇ ਆ ਗਏ। ਰੁੱਸੀਆਂ ਬਹਾਰਾਂ ਨੂੰ ਮਨਾਵੇ ਕੌਣ ਹੁਣ ਸਾਕੀ, ਰੁੱਸੀਆਂ ਬਹਾਰਾਂ ਨੂੰ ਮਨਾਵੇ ਕੌਣ ਹੁਣ ਸਾਕੀ, ਫਿਜ਼ਾਵਾਂ ਤੋਂ ਬੇਮੁਖ ਹਯਾਤੀ ਲੰਘਣ ਵਾਲੇ ਆ ਗਏ, ਫਿਜ਼ਾਵਾਂ ਤੋਂ ਬੇਮੁਖ ਹਯਾਤੀ ਲੰਘਣ ਵਾਲੇ ਆ ਗਏ। ਧੀ ਇੱਕ ਜੰਮੀ ਸੀ ਜਦੋਂ ਚਿਰਾਂ ਬਾਅਦ ਮਾਪਿਆਂ ਦੇ, ਹੋਈਆਂ ਸੀ ਮੁਰਾਦਾਂ ਸਭ ਪੂਰੀਆਂ, ਚਾਵਾਂ ਨਾਲ ਪਾਲਿਆ ਸੀ ਲਾਡਾਂ ਦੇ ਪੰਘੂੜੇ ਪਾ ਕੇ, ਭੁੱਲ ਸਭ ਥੋੜਾ ਮਜਬੂਰੀਆਂ। ਕੱਲੀ ਕੱਲੀ ਧੀ ਸੀ ਜੋ ਜੰਮੀ ਕੁੱਲ ਕੋੜਮੇ 'ਚ,
ਪੁੱਤਾਂ ਨਾਲੋਂ ਵੱਧ ਕੇ ਪਿਆਰੀ ਸੀ। ਮਾਂ ਦੀ ਤਾਂ ਜਿੰਦ ਸੀ ਤੇ ਪਿਤਾ ਦੀ ਵੀ ਜਾਨ ਸੀ। ਉਹ ਵੀਰਾਂ ਦੀ ਵੀ ਸ਼ਿੰਦੀ ਤੇ ਦੁਲਾਰੀ ਸੀ। ਤਾਏ ਚਾਚੇ ਦਾਦੇ ਜਦੋਂ ਕੁੜੇ ਕੁੜੇ ਸੱਦਦੇ ਤਾਂ ਜਾਪੇ ਆਵਾਜ਼ ਧਰਤੀ ਨੂੰ ਮਾਰੀ ਸੀ। ਗੁੱਡੀਆਂ ਪਟੋਲਿਆਂ ਦੇ ਵਾਲੀ ਖੇਡ ਖੇਡ ਜਦੋਂ ਹੋ ਗਈ ਉਹ ਭਰ ਮੁਟਿਆਰ ਸੀ। ਸੁਣਨੀ ਸਹੇਲੀਏ ਤੂੰ ਆਈ ਏ ਲਾਹੌਰ ਤੋਂ, ਕੁਝ ਤਾਂ ਸੁਣਾ ਮੇਰੇ ਵੱਡਿਆਂ ਦਾ ਹਾਲ ਨਹੀਂ। 1947 ਵਿੱਚ ਜਿਹੜੇ ਛੱਡ ਆਏ ਸਾਂ ਪਿੱਛੇ, ਤੜਫਦੇ ਰਹੇ ਪਰ ਆ ਨਾ ਸਕੇ ਨਾਲ ਨਹੀਂ। ਵਿਛੋੜੇ ਵਾਲੇ ਤੀਰ ਤਾਂ ਦੋਹੀਂ ਪਾਸੇ ਵੱਜੇ ਸਨ, ਵਿਛੋੜੇ ਵਾਲੇ ਤੀਰ ਤਾਂ ਦੋਹੀਂ ਪਾਸੇ ਵੱਜੇ ਸਨ, ਪਰ ਉਦੋਂ ਸਾਡਾ ਕਿਸੇ ਪੁੱਛਿਆ ਨਾ ਹਾਲ ਨਹੀਂ। ਮਾਵਾਂ ਨੇ ਪੁੱਤ ਉਦੋਂ ਝੋਲੀਆਂ ਚੋਂ ਸੁੱਟ ਦਿੱਤੇ, ਪਿਛਾਂ ਭੋਗੇ ਵੇਖੇ ਨਹੀਂ ਸੀ ਲਾਡਲੇ ਜਾਂ ਲਾਲ ਨਹੀਂ। ਆਪਣੀਆਂ ਇੱਜ਼ਤਾਂ ਬਚਾਉਣ ਲਈ ਔਰਤਾਂ ਵੀ ਮਾਰ ਗਈਆਂ ਡੂੰਘੇ ਡੂੰਘੇ ਖੂਹਾਂ ਵਿੱਚ ਛਾਲ ਨਹੀਂ। ਘਰ-ਬਾਰ ਗਹਿਣਾ ਗੱਟਾ ਕੋਠੀਆਂ ਵੀ ਛੱਡ ਆਏ, ਘਰ-ਬਾਰ ਗਹਿਣਾ ਗੱਟਾ ਕੋਠੀਆਂ ਵੀ ਛੱਡ ਆਏ, ਕੁਝ ਵੀ ਚੁੱਕ ਕੇ ਲਿਆ ਨਾ ਸਕੇ ਨਾਲ ਨਹੀਂ। ਹੋਵੇ ਜੰਗ ਪਿਆਰਾਂ ਸੋਚ ਵਿਚਾਰਾਂ ਦੀ, ਜੰਗ ਬੁਰੀ ਤਕਰਾਰਾਂ ਤੇ ਹਥਿਆਰਾਂ ਦੀ, ਦੌਲਤ ਸ਼ੌਹਰਤ ਸਿਰ ਚੜ੍ਹ ਕੇ ਜਦ ਬੋਲਣ ਲੱਗੇ, ਉਦੋਂ ਮੱਤ ਮਾਰੀ ਦੀ ਹੈ ਸਰਕਾਰਾਂ ਦੀ। ਦੌਲਤ ਸ਼ੌਹਰਤ ਸਿਰ ਚੜ੍ਹ ਕੇ ਜਦ ਬੋਲਣ ਲੱਗੇ, ਉਦੋਂ ਮੱਤ ਮਾਰੀ ਦੀ ਹੈ ਸਰਕਾਰਾਂ ਦੀ। ਢਿੱਡ ਦੀ ਅੱਗ ਨੂੰ ਝੁਲਸਣ ਲਈ ਬਰੂਦ ਹੈ ਜਿੱਥੇ, ਢਿੱਡ ਦੀ ਅੱਗ ਨੂੰ ਝੁਲਸਣ ਲਈ ਬਰੂਦ ਹੈ ਜਿੱਥੇ, ਰਹਿਣ ਬਸੇਰੇ ਉਹ ਧਰਤੀ ਖੂੰਖਾਰਾਂ ਦੀ। ਮੈਨੂੰ ਵੇਖ ਤੇ ਫਿਰ ਮਹਿਸੂਸ ਕਰ, ਮੈਂ ਸਿਰਫ ਨਹੀਂ ਹਾਂ ਸ਼ਹਿਰ, ਮੈਂ ਤਵਾਰੀਖ ਪੰਜਾਬ ਦੀ, ਸੁਣ ਵਕਤ ਵੀ ਜਾਂਦਾ ਠਹਿਰ। ਮੇਰੇ ਨੈਣੋਂ ਸਦੀਆਂ ਲੰਘੀਆਂ, ਸੁਲਗੇ ਨਜ਼ਰੀ ਹਰ ਦੌਰ, ਮੇਰੇ ਨੈਣੋਂ ਸਦੀਆਂ ਲੰਘੀਆਂ, ਸੁਲਗੇ ਨਜ਼ਰੀ ਹਰ ਦੌਰ। ਮੈਨੂੰ ਦੇਸ ਨਹੀਂ ਪੈਂਦਾ ਦੱਸਣਾ, ਕੋਈ ਆਖੇ ਜਦੋਂ ਲਾਹੌਰ। ਬਹੁਤ ਸ਼ੁਕਰੀਆ। ਮੇਰੇ ਨੈਣੋਂ ਸਦੀਆਂ ਲੰਘੀਆਂ, ਸੁਲਗੇ ਨਜ਼ਰੀ ਹਰ ਦੌਰ। ਮੈਨੂੰ ਦੇਸ ਨਹੀਂ ਪੈਂਦਾ ਦੱਸਣਾ, ਕੋਈ ਆਖੇ ਜਦੋਂ ਲਾਹੌਰ। ਰਿਸ਼ਤੇ ਘਰਾਂ ਜਾਂ ਦਰਾਂ ਦੇ ਨਹੀਂ, ਜੜ੍ਹਾਂ ਦੇ ਹੁੰਦੇ, ਛੱਤਾਂ ਜਾਂ ਕੰਧਾਂ ਦੇ ਨਹੀਂ, ਸਬੰਧਾਂ ਦੇ ਹੁੰਦੇ। ਰਿਸ਼ਤੇ ਛੱਤਾਂ ਜਾਂ ਕੰਧਾਂ ਦੇ ਨਹੀਂ, ਸਬੰਧਾਂ ਦੇ ਹੁੰਦੇ। ਸਾਕ ਜਾਂ ਸਕੀਰੀ ਦੇ ਨਹੀਂ, ਸਾਕ ਜਾਂ ਸਕੀਰੀ ਦੇ ਨਹੀਂ, ਫਕੀਰੀ ਦੇ ਹੁੰਦੇ। ਰਿਸ਼ਤੇ ਨਾਵਾਂ ਜਾਂ ਥਾਵਾਂ ਦੇ ਨਹੀਂ, ਰਿਸ਼ਤੇ ਨਾਵਾਂ ਜਾਂ ਥਾਵਾਂ ਦੇ ਨਹੀਂ, ਛਾਵਾਂ ਦੇ ਹੁੰਦੇ। ਖੂਨ ਜਾਂ ਜਨੂਨ ਦੇ ਨਹੀਂ, ਰਿਸ਼ਤੇ ਖੂਨ ਜਾਂ ਜਨੂਨ ਦੇ ਨਹੀਂ, ਸਕੂਨ ਦੇ ਹੁੰਦੇ। ਤੇ ਰਿਸ਼ਤੇ ਨੌ ਜਾਂ ਮਾਸ ਦੇ ਨਹੀਂ, ਤਾਂ ਰਿਸ਼ਤੇ ਨੌ ਜਾਂ ਮਾਸ ਦੇ ਹੀ ਨਹੀਂ, ਰਿਸ਼ਤੇ ਵਿਸ਼ਵਾਸ ਦੇ ਹੁੰਦੇ। ਭਾਵੇਂ ਬੁੱਲਾਂ ਤੇ ਤਾਲਾ ਏ, ਗੀਤ ਮੇਰੇ ਬੋਲ ਜਾਂਦੇ ਨੇ, ਕਿ ਬਲਦੇ ਅੰਬਰੀ ਪੰਛੀ ਜਿਵੇਂ ਪਰ ਤੋਲ ਜਾਂਦੇ ਨੇ। ਭਾਵੇਂ ਬੁੱਲਾਂ ਤੇ ਤਾਲਾ ਏ, ਗੀਤ ਮੇਰੇ ਬੋਲ ਜਾਂਦੇ ਨੇ। ਅੰਮ੍ਰਿਤ ਦੇ ਦੀਵਾਨੇ ਉਹਨਾਂ ਨੂੰ ਮੈਂ ਕਿਵੇਂ ਆਖਾਂ, ਅੰਮ੍ਰਿਤ ਦੇ ਦੀਵਾਨੇ ਉਹਨਾਂ ਨੂੰ ਮੈਂ ਕਿਵੇਂ ਆਖਾਂ। ਮਹਿਕਦੀ ਜ਼ਿੰਦਗੀ ਅੰਦਰ ਜੋ ਜ਼ਹਿਰਾਂ ਕੋਲ ਜਾਂਦੇ ਨੇ। ਉਹ ਕੁਰਸੀ ਦੀ ਭੁੱਖ, ਉਹ ਨਗਾਂ ਦੇ ਹੀ ਢਿੱਡ ਦੇ, ਨਾਲ ਨਸ਼ੇ ਦੀਆਂ ਬੇੜੀਆਂ ਜੋ ਖਾਂਦੀਆਂ ਅੱਧੇ ਪਿੰਡ ਨੇ। ਕੀ ਸਿਆਸਤਾਂ ਨੇ ਹੀ ਖੱਟਿਆ ਨਾ ਬਦਲਿਆ ਪੰਜਾਬ ਨੂੰ, ਕਿਉਂ ਦੋ ਹਿੱਸਿਆਂ 'ਚ ਵੰਡਿਆ ਫਿਰ ਅੰਮ੍ਰਿਤਸਰ ਤੇ ਲਾਹੌਰ ਨੂੰ। ਗਦਾਰੀ ਦਾ ਉਹ ਖੂਨ ਅੱਜ ਸਰਕਾਰਾਂ ਵਿੱਚ ਘੋਲਦਾ, ਕਿਹੜੀ ਆਜ਼ਾਦੀ ਨੂੰ ਮੈਂ ਪੁੱਛਾਂ ਜਿੰਨੇ ਪੰਜਾਬ ਮੇਰਾ ਰੋਲਤਾ। ਕਦੇ ਅੰਬਰ ਕਲਾਵੇ ਵਿੱਚ, ਕਦੇ ਬਸ ਕਿਣਕੇ ਮਾਤਰ ਹਾਂ। ਤੂੰ ਕਾਲੀ ਰਾਤ ਦਾ ਸੂਰਜ, ਮੈਂ ਧੁੰਦਲੀ ਲੋਹ ਦੀ ਕਾਤਰ ਹਾਂ। ਜੀਣ ਦੀ ਆਰਜ਼ੂ ਕੁਰਬਾਨ ਕਰਕੇ ਜੀ ਨਹੀਂ ਹੁੰਦਾ, ਜੋ ख्वाबां ਦੇ ਖੰਭ ਦੇਵੇ
ਜਿਉਂਦੀ ਰੰਗਮੰਚ ਖਾਤਰ ਹਾਂ, ਜਿਉਂਦੀ ਰੰਗਮੰਚ ਖਾਤਰ ਹਾਂ। ਮੈਨੂੰ ਰੰਗਮੰਚ ਨੇ ਹੀ ਦੁਨੀਆ ਦਿਖਾਈ ਹੈ, ਮੈਨੂੰ ਰੰਗਮੰਚ ਨੇ ਹੀ ਪਾਕਿਸਤਾਨ ਦਿਖਾਇਆ ਹੈ, ਲਾਹੌਰ ਦਿਖਾਇਆ ਹੈ। ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਸ਼੍ਰੀ ਦਾ, ਫਾਦਰ ਸਾਹਿਬ ਦਾ, ਜਿਨ੍ਹਾਂ ਨੇ ਮੈਨੂੰ ਰੰਗਮੰਚ ਦੀ ਦੁਨੀਆ ਨਾਲ ਜੋੜਿਆ। ਤੇ ਇੱਕ ਹੋਰ ਰਿਸ਼ਤਾ ਹੈ ਲਾਹੌਰ ਦੇ ਨਾਲ ਮੇਰਾ, ਕਿ ਮੇਰੇ ਫਾਦਰ ਸਾਹਿਬ ਦਾ ਜਨਮ ਵੀ ਲਾਹੌਰ ਦਾ ਹੈ ਤੇ ਮੇਰੇ ਦਾਦਕੇ ਨੇ ਇਹ। ਮੈਂ ਮਹਿਸੂਸ ਕਰਦੀ ਹਾਂ ਕਿ ਮੇਰਾ ਆਪਣਾ ਘਰ ਹੈ, ਮੇਰੇ ਦਾਦਕੇ ਨੇ, ਮੇਰਾ ਪਰਿਵਾਰ ਹੈ ਸਾਰੇ ਦਾ ਸਾਰਾ ਇਹ। ਲੋਏ ਲੋਏ ਪਰ ਲਈ ਕੁੜੀ ਤੇ ਜੋ ਤੁਧ ਪਾਂਡਾ ਪਰਣਾ, ਸ਼ਾਮ ਪਈ ਬਿਨ ਸ਼ਾਮ ਮੁਹੰਮਦ ਤੇ ਕਰ ਜਾਂਦੀ ਨੇ ਡਰਨਾ। ਜਿਨ੍ਹਾਂ ਦੁੱਖਾਂ ਵਿੱਚ ਦਿਲ ਬਰ ਰਾਜ਼ੀ, ਜਿਨ੍ਹਾਂ ਦੁੱਖਾਂ ਵਿੱਚ ਦਿਲ ਬਰ ਰਾਜ਼ੀ ਤੇ ਸੁਖ ਵੀ ਉਹਨਾਂ ਤੋਂ ਵਾਰੇ। ਦੁੱਖ ਕਬੂਲ ਮੁਹੰਮਦ ਬਖਸ਼ਾ ਤੇ ਰਾਜ਼ੀ ਰਹਿਣ ਪਿਆਰੇ। ਅੰਦਰੋਂ ਝੂਠਾ ਬਾਹਰੋਂ ਸੱਚਾ ਹੋਣ ਦੀ ਕੋਸ਼ਿਸ਼ ਕਰਦਾ ਏ, ਐਨੇ ਖੇਖਣ ਕਰਕੇ ਫਿਰ ਵੀ ਬੰਦੇ ਦਾ ਨਾ ਸਰਦਾ ਏ। ਜਦ ਹਨੇਰੇ ਵਿੱਚ ਸੀ ਹਨੇਰੇ ਤੋਂ ਡਰ ਲੱਗਦਾ ਸੀ, ਜਦ ਹਨੇਰੇ ਵਿੱਚ ਸੀ ਹਨੇਰੇ ਤੋਂ ਡਰ ਲੱਗਦਾ ਸੀ, ਹੁਣ ਚਾਨਣ ਵਿੱਚ ਪਛਾਣੇ ਜਾਣ ਤੋਂ ਡਰਦਾ ਏ। ਦੂਜੇ ਨਾਲ ਜ਼ਿਆਦਤੀ ਕਰਦਾ ਏ ਬੰਦਾ, ਦੂਜੇ ਨਾਲ ਜ਼ਿਆਦਤੀ ਕਰਦਾ ਏ ਬੰਦਾ, ਆਪਣੇ ਤੇ ਪੈਂਦੀ ਏ ਤਾਂ ਨਾ ਜਰਦਾ ਏ। ਵੱਡੇ ਵੱਡੇ ਦਾਅਵੇ ਕਰਦਾ ਰਹਿੰਦਾ ਏ, ਨਿੱਕੀ ਨਿੱਕੀ ਗੱਲ ਤੇ ਪਰ ਮਰਦਾ ਏ। ਦਾਵਾ ਕਰਦਾ ਰਹੇ ਜ਼ਮਾਨਾ ਬਦਲਣ ਦਾ, ਤੱਤੀ ਵਾ ਚੱਲੇ ਤਾਂ ਪਰ ਡਰਦਾ ਏ। ਜੇਤੂ ਹੋ ਕੇ ਜਾਬਰ ਬੰਨਾ ਜੋ ਲੋਚੇ, ਜੇਤੂ ਹੋ ਕੇ ਜਾਬਰ ਬੰਨਾ ਜੋ ਲੋਚੇ, ਜਿੱਤ ਜਾਂਦੇ ਮਗਰੋਂ ਵੀ ਉਹ ਹਰਦਾ ਏ। ਉਹ ਬੰਦਾ ਕਮਜ਼ੋਰ ਯਕੀਨਨ ਹੋਣਾ ਏ, ਉਹ ਬੰਦਾ ਕਮਜ਼ੋਰ ਯਕੀਨਨ ਹੋਣਾ ਏ, ਦੁਸ਼ਮਣ ਮਰਿਆ ਜਿਸ ਦਾ ਸੀਨਾ ਠਰਦਾ ਏ। ਜੰਨਤ ਵਿੱਚੋਂ ਇਕੱਠੇ ਨਿਕਲੇ, ਇੱਕ ਦੂਜੇ ਦੇ ਵਿੱਚ ਸਮਾਏ, ਦੁੱਖ ਦੀ ਭਾਵੇਂ ਸੁਖ ਦੀ ਹੋਵੇ ਇੱਕੋ ਬੁੱਕਲ, ਦੁੱਖ ਦੀ ਭਾਵੇਂ ਸੁਖ ਦੀ ਹੋਵੇ ਇੱਕੋ ਬੁੱਕਲ। ਅਜ਼ਲੋਂ ਲੈ ਕੇ ਇਹਦੇ ਅਬਦਾਂ ਤੀਕਰ ਇੱਕ ਦੂਜੇ ਦੀ ਦੋਵੇਂ ਲੋੜ, ਅਜ਼ਲੋਂ ਲੈ ਕੇ ਅਬਦਾਂ ਤੀਕਰ ਇੱਕ ਦੂਜੇ ਦੀ ਦੋਵੇਂ ਲੋੜ। ਜਦ ਤੱਕ ਧਰਤੀ ਤੇ ਅਸਮਾਨ ਟੁੱਟ ਨਹੀਂ ਸਕਦਾ ਸਾਡਾ ਸੰਗ, ਸਦੀਆਂ ਹੋਈਆਂ ਮੇਰੇ ਮੋਢੇ ਨਾਲ ਖਲੋਤੀ, ਚੰਗੇ ਪੈੜੇ ਹਾਲ ਖਲੋਤੀ, ਫਿਰ ਵੀ ਅੱਧੀ ਔਰਤ ਕਿਉਂ, ਫਿਰ ਵੀ ਅੱਧੀ ਔਰਤ ਕਿਉਂ, ਫਿਰ ਵੀ ਅੱਧੀ ਔਰਤ ਕਿਉਂ, ਫਿਰ ਵੀ ਅੱਧੀ ਔਰਤ ਕਿਉਂ। ਗਲੀਆਂ ਵਿੱਚ ਬਾਜ਼ਾਰਾਂ ਨਾਲ, ਗਲੀਆਂ ਵਿੱਚ ਬਾਜ਼ਾਰਾਂ ਨਾਲ, ਵਰਦੀਆਂ ਵਿੱਚ ਤਲਵਾਰਾਂ ਨਾਲ, ਕੈਦਾਂ ਵਿੱਚ ਦਰਬਾਰਾਂ ਨਾਲ, ਫਿਰ ਵੀ ਅੱਧੀ ਔਰਤ ਕਿਉਂ, ਫਿਰ ਵੀ ਅੱਧੀ ਔਰਤ ਕਿਉਂ। ਇਕੱਠ ਦੇ ਅਖੀਰ ਉੱਤੇ ਜਗ ਤੁਮੇ ਅਦੀਬ ਤੇ ਸ਼ਾਇਰ ਅਜ਼ੀਮ ਸ਼ੇਖਰ ਹੋਰਾਂ ਲੰਦਨ ਵਿੱਚ ਹੋਣ ਵਾਲੇ ਅਦਬੀ ਮੇਲੇ ਦਾ ਸੱਦਾ ਦਿੱਤਾ। ਕੈਮਰਾਮੈਨ ਸੈਯਦ ਅਲੀ ਕੈਸਰ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ ਟੀਵੀ, ਲਾਹੌਰ।